ਵੀ ਇਹ ਰਸਤਾ ਖੋਲ ਦੇ, ਵੀ ਕਿਸੇ ਨੂੰ ਆਉਣ ਜਾਣ ਦੀ ਦਿੱਕਤ ਨਾ ਹੋਵੇ, ਵੀਜ਼ੇ ਦੀ ਲੋੜ ਨਾ ਪਵੇ ਤੇ ਬੰਦੇ ਸਾਰੇ ਇੱਕ ਦੂਜੇ ਨਾਲ ਮਿਲ ਵਰਤਣ ਕਰਨ, ਭੈਣ ਭਰਾਵਾਂ ਵਾਂਗੂ ਬੱਚਿਆਂ ਵਾਂਗੂ ਰਹਿਣ। ਗੱਲ ਕਹੀ ਹੈ ਨਾ ਵੀ ਵੀਜ਼ਾ ਹੀ ਨਹੀਂ ਲੱਗਦਾ। ਸਾਨੂੰ ਵੀ ਲੋਕਾਂ ਨੇ ਬਹੁਤ ਨੇ ਕਿਹਾ ਸੀਗਾ ਵੀ ਇਹ ਵੀਜ਼ਾ ਨਹੀਂ ਲਾਵਾਂ, ਲੱਗੇ ਨਾ ਲੱਗੇ ਪਰ ਅਸੀਂ ਜਾਣਾ ਜ਼ਰੂਰ ਆ। ਵੀ ਸਾਨੂੰ ਮਸੋ ਇੰਨੀ 64 ਸਾਲਾਂ ਵਿੱਚ ਪਹਿਲੀ ਵਾਰੀ ਮੌਕਾ ਮਿਲਿਆ ਵੀ ਅਸੀਂ ਮੌਕਾ ਗਵਾਉਣਾ ਨਹੀਂ ਹੈ। मैं सारे वेखण वाले नूं जी आयां नूं आखांगा, सत श्री अकाल आखांगा ते प्यार ते मुहब्बत भरिया सलाम आखांगा। गल ये है अपने सारे वेखण वाले नूं अज कहना चाहना कि जिंदगी मज़हब नाल जुड़ी हुई है और ये किड्डी वड्डी गैर इंसाफ़ी है, ना इंसाफ़ी है कि इंसान अपने माँ प्यो के घर आ जा ना सके, सारी उम्र लंघ जाए, वाल चिट्टे हो जान तो फिर जाके किते अपने माँ प्यो के घर नूं वेखण दा मौका मिले। तो बाबे गुरु नानक की धरती, ये पंजाब की धरती, ये अमन की धरती है, रवादारी की धरती है। तो इत्थे वास्ते सरकारां नूं ये चाहिदा है कि दरवाजे खोल दिते जान ते जिहड़ियां भी दोवां पंजाबां दे अंदर इस वेले अफवाहां ने कि जिहड़ा इधर आया उहदा वीज़ा नहीं लगेगा, जिहड़ा इत्थे आएगा फिर किसी होर मुल्क का वीज़ा उन्होंने कोई दूजा मुल्क नहीं देवेगा, इहो जिहियां अफवाहां जिहड़ियां ने हुण खत्म होणियां चाहीदियां ने। यंगस्टर्स नूं भी आना चाहिए, बजुर्गों भी आना चाहिए ताकि फिर पिछली उम्रे जाके किते दिल च कोई ऐसी गल ना रह जाए कि असी अपने बाबे की धरती नूं वेख ना सके या उत्थे जाके मत्था ना टेक सके। मैं ऑबजर्व किया, बहुत सारिया बजुर्गों नूं मिलिया, उन्हां नाल गलबात की तो उन्हें यही दसिया कि उधर एक अफवाह है, वो अफवाह है कि जिहड़ा भी इधर पाकिस्तान जाएगा वीज़ा जिहदा पाकिस्तान का लगेगा उहदा फिर कोई होर वीज़ा नहीं लग सकता। तो ऐसी कोई गल नहीं, ऐसा कोई मसला नहीं। पाकिस्तानी भी आस्ट्रेलिया जाते हैं, पाकिस्तानी भी यूरोप जाते हैं, कैनेडा जाते हैं, अमरीका जाते हैं। तो जो पाकिस्तानी जा सकते हैं फिर यकीनन इंडियंस नूं भी और साडे पंजाबियों नूं भी अपना पंजाब वेखण आउणा चाहिए, बाबे की धरती नूं सलाम करन लई आउणा चाहिए। साडे नाल फैमिली मौजूद है जी, ये पहली बारी पाकिस्तान आए ने, पहली बारी ननकाना साहब आए ने। आओ इन्हां नाल गलबात की सांझ करते हैं। सब तो पहले तो मैं तुहानूं जी आयां नूं आखांगा जी, कैसा लग रहा इत्थे आके? बहुत वधिया। ना की है तुहाडा? सुखमिंदर सिंह। सुखमिंदर साहब बजुर्ग हो गए हो तुसीं, कितनी उम्र है तुहाडी? मेरी हुण 64 प्लस हो गई है जी। 64 सालां च तुसीं पहली बारी बाबे की धरती पहली बारी दाते का शुक्र है भी सानू इस धरती ते दर्शन होया। ਇੱਥੇ ਦੇ ਆਵਾਮ ਨੂੰ बहुत मुबारकबाद ਦਿੰਦੇ ਆ ਜਿਨ੍ਹਾਂ ਨੇ ਇੰਨੀ ਸਾਡੀ ਸੇਵਾ ਕਰੀ ਆ, ਸਾਡਾ ਪੈਰ ਪੈਰ ਤੇ ਸਾਡੀ ਰੱਖਿਆ ਰੱਖੀ ਆ ਤੇ ਹੁਣ ਸਾਨੂੰ ਅੱਜ ਸੱਚੇ ਸੌਦੇ ਦੇ ਦਰਸ਼ਨ ਕਰਾਏ ਆ। ਤੇ ਅਸੀਂ ਹੈਰਾਨ ਆ ਵੀ ਇੰਨੀ ਕੋਈ VIP ਦੀ ਵੀ ਸਿਕਿਉਰਿਟੀ ਨਹੀਂ ਹੁੰਦੀ ਕਿ ਜਿੰਨੀ ਉਹਨਾਂ ਨੇ ਸਾਡੀ ਇੰਨੀ ਸਿਕਿਉਰਿਟੀ ਰੱਖੀ ਆ। ਸਾਨੂੰ ਬੜੇ ਪਿਆਰ ਨਾਲ ਹੱਥਾਂ ਤੇ ਚੁੱਕ ਕੇ ਲੈ ਗਏ ਆ ਤੇ ਉਹਨਾਂ ਨੇ ਦਰਸ਼ਨ ਕਰਵਾਇਆ। ਅਸੀਂ ਉਹਨਾਂ ਦਾ ਬਹੁਤ ਧੰਨਵਾਦ ਕਰਦੇ ਹਾਂ। ਗੱਲ ਕਹੀ ਹੈ ਨਾ ਵੀ ਵੀਜ਼ਾ ਹੀ ਨਹੀਂ ਲੱਗਦਾ। ਸਾਨੂੰ ਵੀ ਲੋਕਾਂ ਨੇ ਬਹੁਤ ਨੇ ਕਿਹਾ ਸੀਗਾ ਵੀ ਇਹ ਵੀਜ਼ਾ ਨਹੀਂ ਲਾਵਾਂ, ਲੱਗੇ ਨਾ ਲੱਗੇ ਪਰ ਅਸੀਂ ਜਾਣਾ ਜ਼ਰੂਰ ਆ। ਵੀ ਸਾਨੂੰ ਮਸੋ ਇੰਨੀ 64 ਸਾਲਾਂ ਵਿੱਚ ਪਹਿਲੀ ਵਾਰੀ ਮੌਕਾ ਮਿਲਿਆ ਵੀ ਅਸੀਂ ਮੌਕਾ ਗਵਾਉਣਾ ਨਹੀਂ ਹੈ। ਤੇ ਮੈਂ ਤਾਂ ਘਰਦਿਆਂ ਦਾ ਵੀ ਇਹ ਵੀ ਕਹਿੰਦੇ ਸਾਨੂੰ ਨਹੀਂ ਪਾ, ਮੈਂ ਲਵਾ ਦਿੱਤਾ, ਮੈਂ ਦੇਖੀ ਜਾਵੇਗੀ ਜਿੱਦਾਂ ਵੀ ਹੋਇਆ ਉਹ ਕਰਾਂ। ਵਾਲੀ ਨੂੰ ਨਾਲ ਲੈ ਕੇ ਆਇਓ ਤੁਸੀਂ? ਹਾਂਜੀ ਹਾਂਜੀ, ਮੈਂ ਉਹਨਾਂ ਨਾਲ ਵੀ ਗੱਲਬਾਤ ਕਰ ਸਕਦੇ। ਮਾਤਾ ਜੀ ਸਭ ਤੋਂ ਪਹਿਲੇ ਜੀ ਆਇਆਂ ਨੂੰ ਕਹਿੰਦੇ ਆ ਤੁਹਾਨੂੰ, ਕਿੰਜ ਦਾ ਲੱਗ ਰਿਹਾ ਇੱਥੇ ਆ ਕੇ? ਬਹੁਤ ਸੋਹਣਾ ਲੱਗ ਰਿਹਾ ਹੈ, ਬਹੁਤ ਸੋਹਣਾ। ਬੱਚਿਆਂ ਨੂੰ ਨਹੀਂ ਨਾਲ ਲੈ ਕੇ ਆਏ ਤੁਸੀਂ? ਬੱਚੇ ਆਉਣਗੇ, ਅਸੀਂ ਆ ਗਏ, ਹੁਣ ਬੱਚੇ ਆਉਣਗੇ। ਖੈਰ ਨਾਲ ਕਿੰਨੇ ਬੱਚੇ ਨੇ? 2 ਬੇਟੇ ਹੈ। 2 ਬੇਟੇ ਨੇ, ਕੀ ਕੰਮ ਕਰ ਰਹੇ? ਨੌਕਰੀਆਂ ਬਸ ਪ੍ਰਾਈਵੇਟ ਨੌਕਰੀ। ਅੱਛਾ ਅੱਛਾ, ਇਹ ਦੱਸੋ ਕਿ ਤੁਸੀਂ ਐਡਾ ਲੰਮਾ ਸਫ਼ਰ ਤੈਅ ਕੀਤਾ, ਬਾਰਡਰ ਤੋਂ ਇੱਧਰ ਆਏ, ਅੱਜ ਸੱਚਾ ਸੌਦਾ ਗੁਰਦੁਆਰਾ, ਪੰਜਾ ਸਾਹਿਬ ਔਰ ਇਹ ਸਾਰਾ ਇਲਾਕਾ ਤੁਸੀਂ ਫਿਰਿਆ ਵੇਖਿਆ। ਇੱਥੇ ਦੀ ਸਕਾਫਤ, ਤਹਿਜ਼ੀਬ, ਇੱਥੇ ਦੇ ਲੋਕਾਂ ਦਾ ਰਹਿਣ ਸਹਿਣ, ਮੇਲ ਜੋਲ ਤੁਹਾਨੂੰ ਕਿੰਜ ਦਾ ਲੱਗਾ? ਬਹੁਤ ਸੋਹਣਾ ਲੱਗਿਆ, ਬਹੁਤ ਸੋਹਣਾ ਲੱਗਿਆ, ਬਹੁਤ ਅੱਛੇ ਲੋਕ ਹੈ। ਵੈਸੇ ਇਹ ਔਰਤਾਂ ਦੀ ਆਦਤ ਹੁੰਦੀ ਹੈ, ਉਹ ਕਿਤੇ ਨਾ ਕਿਤੇ ਕੋਈ ਨਾ ਕੋਈ ਨੁਕਸ ਕੱਢ ਲੈਂਦੀਆਂ। ਤੇ ਇਹ ਦੱਸੋ ਕਿ ਇੱਥੇ ਜਿਹੜੇ ਇੰਤਜ਼ਾਮਾਤ ਕੀਤੇ ਗਏ ਨੇ ਉਹ ਠੀਕ ਨੇ? ਬਹੁਤ ਅੱਛੇ ਇੰਤਜ਼ਾਮ, ਬਹੁਤ ਖਾਣਾ ਪੀਣਾ ਬਹੁਤ ਅੱਛਾ। ਹੁਣ ਇੱਕ ਕੋਈ ਸੁਨੇਹਾ, ਕੋਈ ਪੈਗਾਮ, ਕੋਈ ਮੈਸੇਜ ਤੁਸੀਂ ਕੀ ਦੇਣਾ ਚਾਹੋਗੇ? ਅਸੀਂ ਤਾਂ ਇਹ ਕਹਿੰਦੇ ਵੀ ਜਿਹੜਾ ਬੰਦਾ ਵੀ ਕਹਿੰਦਾ ਵੀ ਮੈਂ ਦਰਸ਼ਨ ਨਹੀਂ ਕਰਾਂ, ਉਹਨੂੰ ਦਰਸ਼ਨ ਕਰਨੇ ਚਾਹੀਦੇ ਆ। ਤੇ ਲੋਕਾਂ ਦੀਆਂ ਅਫਵਾਹਾਂ ਤੋਂ, ਇਹਨਾਂ ਲੀਡਰਾਂ ਤੋਂ ਬਚੇ। ਇਹਨਾਂ ਲੀਡਰਾਂ ਨੇ ਸਾਨੂੰ ਮਿਲਣ ਤੋਂ ਰੋਕਿਆ। ਵੀ ਅਸੀਂ ਤਾਂ ਇਹ ਕਹਿੰਦੇ ਆ ਮਹਾਰਾਜ ਸੱਚਾ ਪਾਤਸ਼ਾਹ ਵੀ ਇਹ ਰਸਤਾ ਖੋਲ ਦੇ, ਵੀ ਕਿਸੇ ਨੂੰ ਆਉਣ ਜਾਣ ਦੀ ਦਿੱਕਤ ਨਾ ਹੋਵੇ, ਵੀਜ਼ੇ ਦੀ ਲੋੜ ਨਾ ਪਵੇ ਤੇ ਬੰਦੇ ਸਾਰੇ ਇੱਕ ਦੂਜੇ ਨਾਲ ਮਿਲ ਵਰਤਣ ਕਰਨ, ਭੈਣ ਭਰਾਵਾਂ ਵਾਂਗੂ ਬੱਚਿਆਂ ਵਾਂਗੂ ਰਹਿਣ। ਅਸੀਂ ਤਾਂ ਖੁਸ਼ ਹੋ ਰਹੇ ਹਾਂ ਵੀ ਕਿੰਨੇ ਬੱਚਿਆਂ ਨੇ ਸਾਡਾ ਸਾਥ ਦਿੱਤਾ, ਕਿਸੇ ਨੇ ਸਾਨੂੰ ਕੋਈ ਦਿੱਕਤ ਨਹੀਂ ਆਈ। ਪੰਜਾ ਸਾਹਿਬ ਵੀ ਗਏ ਆ, ਇੱਥੇ ਵੀ ਆਏ ਆ, ਖਾਣ ਪੀਣ ਦੀ ਵੀ ਕੋਈ ਦਿੱਕਤ ਨਹੀਂ ਹੈ, ਰਹਿਣ ਦੀ ਕੋਈ ਦਿੱਕਤ ਨਹੀਂ ਹੈ ਤੇ ਆਉਣ ਜਾਣ ਦੀ। ਪੰਜਾ ਸਾਹਿਬ ਸਾਨੂੰ ਜ਼ਰੂਰ ਮਹਿਸੂਸ ਹੋਇਆ ਵੀ ਬਾਹਰ ਨਹੀਂ ਜਾਣ ਦਿੱਤਾ, ਪਰ ਇੱਥੇ ਸਾਨੂੰ ਕੋਈ ਰੋਕ ਟੋਕ ਨਹੀਂ। ਬਾਜ਼ਾਰ ਜਾਓ, ਕਿਤੇ ਵੀ ਜਾਓ,
ਆਪਣਾ ਆਰਾਮ ਨਾਲ ਗਏ ਆ। ਸਾਨੂੰ ਹਰ ਇੱਕ ਬੰਦੇ ਨੇ ਸਾਥ ਦਿੱਤਾ। ਬਿਲਕੁਲ ਸਹੀ, ਬਹੁਤ ਸ਼ੁਕਰੀਆ ਬਜ਼ੁਰਗੋ। ਤੇ ਪੈਗਾਮ ਇਹੀ ਹੈ ਜੀ, ਮੈਸੇਜ ਇਹੀ ਹੈ, ਵਿਸਾਖੀ ਹੋਵੇ ਜਾਂ ਜਨਮ ਦਿਨ ਦਾ ਮੇਲਾ ਹੋਵੇ ਜਾਂ ਕੋਈ ਗੁਰਪੁਰਬ ਹੋਵੇ, ਆਓ ਇੱਥੇ ਦੀਆਂ ਜ਼ਿਆਰਤਾਂ ਕਰੋ, ਆਪਣੇ ਬਾਬੇ ਦੀ ਧਰਤੀ ਤੇ ਮੱਥਾ ਟੇਕੋ ਤੇ ਪਿਆਰ ਮੁਹੱਬਤ ਨੂੰ ਵਧਾਓ।